अगर तुसी तस्वीर नू इस छत्ती तो उतार के अगे पीछे रखते हो हाँ जी या संदूक च रखते हो या मतलब अगे पीछे यानी कि सामने नहीं करते हाँ जी फिर तुसी कह रहे हो कि बाबा जी साडे नाल ज़ाहिर ने हाँ जी आके कहंदे ने मेरी तस्वीर तुसां अगे पीछे क्यों कीता कीती है लेके आओ अच्छा तो फिर असी जी सामने ला लेने आ कोल अच्छा मतलब तो फिर हाँ जी तो फिर मेरी मस गुफ्तगू उन्हां नाल हुंदी है ख्वाब च भी अच्छा ख्वाब च इशारा हुंदा है हाँ तुहानू जी वाह जी तो फिर तुहानू मिलेगा तुहानू बड़ा लंगर मिलेगा तुसी टेंशन नहीं लैनी अच्छा। तुसी दिल दे साफ हो निश्चित हो सही, बहुत सही। अच्छे हो वाह जी वाह। हाँ जी ਗੁਸਲ ਕਰਦੇ ਹਾਂ ਸਰਦਾਰ ਹਰਨਾਮ ਸਿੰਘ जी जी ਉਹ ਨਾਲੀਆਂ ਦੇ ਵਿੱਚੋਂ ਸਾਫ ਸੁਥਰੀਆਂ ਕੀਤੀਆਂ ਹੁੰਦੀਆਂ ਹਾਂ अच्छा ਉਹਨਾਂ ਗੁਸਲ ਦੇ ਦੌਰਾਨ ਨਾਲੀ ਵਿੱਚ ਪਾਣੀ ਭਰ ਕੇ ਖੜਦੇ ਹੱਥ ਵਰਗ ਦੇ ਤੌਰ ਤੇ ਜੀ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਪ੍ਰਣਾਮ ਦੋਸਤੋ ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਲਿਦ ਹੁਸੈਨ ਅੱਜ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਅੱਜ ਇੱਕ ਨਵੇਂ ਪਿੰਡ ਦੇ ਵਿੱਚ ਹਾਜ਼ਰ ਹਾਂ ਜੀ ਮੈਂ ਇਸ ਟਾਈਮ ਕਿਲਾ ਕਾਲਰਵਾਲਾ ਜਿਹਦਾ ਪੁਰਾਣਾ ਨਾਂ ਕਿਲਾ ਸੂਬਾ ਸਿੰਘ ਸੀ ਮੈਂ ਉਸ ਇਲਾਕੇ ਦੇ ਵਿੱਚ ਮੌਜੂਦ ਹਾਂ ਕਿਲਾ ਕਾਲਰਵਾਲਾ ਦਾ ਡਿਸਟ੍ਰਿਕਟ ਸਿਆਲਕੋਟ ਤੇ ਤਹਿਸੀਲ ਦੀ ਪਸਰੂਰ ਤੇ ਜੀ ਮੈਂ ਇਸ ਟਾਈਮ ਮਹਾਰਾਜ ਸੰਤ ਹਰਨਾਮ ਸਿੰਘ ਦੇ ਬਿਲਕੁਲ ਘਰ ਦੇ ਸਾਹਮਣੇ ਮੌਜੂਦ ਹਾਂ ਉੱਥੇ ਮੈਂ ਖੜਾ ਵਿਊ ਲੈ ਰਿਹਾ ਵਾਂ ਕਰਨੇ ਉਹਨਾਂ ਤੋਂ ਪੁੱਛਣੇ ਉਹ ਕਿੰਨੇ ਅਰਸੇ ਤੋਂ ਇਸ ਘਰ ਦੇ ਵਿੱਚ ਰਹਿ ਰਹੇ ਨੇ ਜੀ ਇਹ ਮਹਾਰਾਜ ਸੰਤ ਹਰਨਾਮ ਸਿੰਘ ਦੇ ਘਰ ਦਾ ਤੁਹਾਨੂੰ ਮੈਂ ਵਿਊ ਦਿਖਾ ਰਿਹਾ ਵਾਂ ਲਹਿੰਦੀ ਵਾਲੀ ਸਾਈਡ ਜੀ ਇਹ ਲਹਿੰਦੇ ਵਾਲੀ ਸਾਈਡ ਨਜ਼ਾਰਾ ਕਰੋ ਜੀ ਇਹ ਉਹਨਾਂ ਦੇ ਘਰ ਦਾ ਦਰਵਾਜ਼ਾ ਤੇ ਉਸ ਵਕਤ ਦੀਆਂ ਇੱਟਾਂ ਤੁਸੀਂ ਵੇਖਦੇ ਪਏ ਹੋ ਜੀ ਇਹ ਮਹਾਰਾਜ ਸੰਤ ਹਰਨਾਮ ਸਿੰਘ ਉਹਨਾਂ ਦੇ ਘਰ ਦਾ ਤੁਹਾਨੂੰ ਮੈਂ ਵਿਊ ਦਿਖਾ ਰਿਹਾ ਹਾਂ ਇਹ ਜੀ ਇਹ ਕਿਆ ਵੀ ਦਰਵਾਜ਼ਾ अच्छा ਇਹ ਮਤਲਬ ਬੈਠਕ ਦਾ ਦਰਵਾਜ਼ਾ ਹੁੰਦਾ ਰਿਹਾ ਉਸ ਦੌਰ 'ਚ ਜੀ ਇਹ ਬੈਠਕ ਦਾ ਦਰਵਾਜ਼ਾ ਜੀ ਬਾਬਾ ਜੀ ਹੋਰੀ ਸਾਨੂੰ ਦੱਸ ਰਹੇ ਨੇ ਕਿ ਉਸ ਵਕਤ ਬੈਠਕ ਹੁੰਦੀ ਸੀ ਠੀਕ ਹੈ ਠੀਕ ਹੈ ਜੀ ਫਿਰ ਤੁਸੀਂ ਵੇਖ ਸਕਦੇ ਹੋ ਸਾਰੀ ਬਿਲਡਿੰਗ ਉਸ ਵਕਤ ਦੀ ਹੈ ਉਸੇ ਵਕਤ ਦੀ ਆ ਸਹੀ ਹੈ ਮਤਲਬ ਇਹਨਾਂ ਦੇ ਉੱਪਰ ਕੋਈ ਨਹੀਂ ਕੋਈ ਚੀਜ਼ ਜੇ ਤੁਸੀਂ ਵੇਖ ਸਕਦੇ ਹੋ ਚੁਬਾਰਾ ਜੀ ਪੂਰਾ ਬਣਿਆ ਹੋਇਆ जी तोड़ इस गली की नुक्कड़ तो लैके अगे दुकान तक सारा घर सी महाराज संत हरनाम सिंह का तो मैं इस वेले मौजूद किला कालरवाला जिहदा पुराना नाम किला सूबा सिंह से तो इनू जी संतां दा किला भी कहा जाता है आओ जी बाबा जी नाल गलबात करने उन्हां तो पुछने घर दे विच कदों दे रह रहे ने कदों ए घर नाल अलाटमेंट होया क्या दरवाजा ये ना कटे जी दरवाजा बाद च इन्होंने कटिया जी दरवाजा अस्सलाम वालेकुम बाबा जी ਵਾਲੇਕੁਮ ਸਲਾਮ की हाल है ठीक ठाक हो ਅੱਲਾਹ ਦੇ ਕਰਮ ਦਾ ਜ਼ਿਆਦਾ ਸ਼ੁਕਰ की नाम बाबा जी अपना ਨਜੀਬੁल्ला ਖਾਨ नजीबुल्ला खान तुहाडे वालिद साहब दा नाम ਵਲਦ ਸੁਲਤਾਨ ਸਿਕੰਦਰ ਖਾਨ वल्द सुल्तान सिकंदर खान ते अपना की कारोबार है तुहाडा ਸਾਡਾ ਕਾਰੋਬਾਰ ਹਿਕਮਤ ਪ੍ਰਸਾਰ हिकमत पंसार ठीक है मतलब तुसी हकीम हो ਹਾਂਜੀ ते जद्दी पुश्ती आई तुहाडा मतलब काम रहा वे ਹਾਂਜੀ ਸਾਡਾ ਜੋ ਹੋ ਸਮਾਜੀ ਇਸੇ ਕੰਮ ਵਿੱਚ ठीक है ते किन्नी उम्र है तुहाडी ਮੇਰੀ ਉਮਰ ਤਕਰੀਬਨ 57 ਸਾਲ ਹੈ 57 ਸਾਲ ਅੱਛਾ ਤੁਸੀਂ ਸਾਨੂੰ ਦੱਸੋ ਇਹ ਜਿਸ ਘਰ ਵਿੱਚ ਤੁਸੀਂ ਬੈਠੇ ਹੋ ਇਹ ਸੰਨ 47 ਤੋਂ ਪਹਿਲੇ ਮਹਾਰਾਜ ਸੰਤ ਹਰਨਾਮ ਸਿੰਘ ਦਾ ਘਰ ਸੀ ਉਹਨਾਂ ਦਾ ਘਰ ਹੁੰਦਾ ਸੀ ਤੇ ਇਹ ਤੁਹਾਨੂੰ ਕਦੋਂ ਦਾ ਅਲਾਟਮੈਂਟ ਹੋਇਆ ਵੇ ਤੁਸੀਂ ਕਦੋਂ ਦੇ ਆ ਕਿੱਥੇ ਬੈਠੇ ਹੋ ਇਹ ਪਾਕਿਸਤਾਨ ਮਨੂਬਾ ਅਯੂਬ ਦੇ ਦੌਰ ਵਿੱਚ ਯੂਬ ਦੇ ਦੌਰ ਦੇ ਅਯੂਬ ਵਿੱਚ ਖਾਨ ਦੇ ਦੌਰ ਦੇ ਜਿਹੜਾ ਅਲਾਟਮੈਂਟ ਹੋਇਆ ਯੂਬ ਖਾਨ ਦੇ ਦੌਰ ਵਿੱਚ ਅਲਾਟਮੈਂਟ ਹੋਇਆ ਹਾਂਜੀ। ਸਾਨੂੰ ਕੋਈ ਯਾਦ ਹੈ ਸਾਨੇ ਜਿਹੜੀ ਹੈ ਉਹ ਨਹੀਂ ਯਾਦ ਕਿਉਂਕਿ ਉਹ ਵਾਰਿਸ ਸਾਹਿਬ ਨੇ ਠੀਕ ਹੈ ਨਾ 65 ਜੀ ਅਯੂਬ ਦੀ ਜੰਗ ਹੋਈ ਸੀ ਸਹੀ ਇਹ 10 ਸਾਲ ਹੁਕੂਮਤ ਕੀਤੀ ਨਾ ਅਯੂਬ ਨੇ ਸਾਲ ਦੇ ਆ ਹਾਂਜੀ ਅਯੂਬ ਨੇ 10 ਸਾਲ ਹੁਕੂਮਤ ਕੀਤੀ ਹੈ ਅੱਛਾ ਤੇ ਅਯੂਬ ਦੇ ਪਹਿਲੇ 5 ਸਾਲ ਦੇ ਜਿਹੜੇ ਦੌਰ ਹੈ ਨਾ ਹਾਂਜੀ ਉਹਦੇ ਵਿੱਚ ਉਹਦੇ ਵਿੱਚ ਚਲਾ ਠੀਕ ਹੈ ਮਤਲਬ ਉਸ ਤੋਂ ਸੰਨ 47 ਤੋਂ ਬਾਅਦ ਇਹ ਘਰ ਬੰਦ ਹੀ ਸੀ ਅਸੀਂ ਇਹ ਕਹਿ ਸਕਨੇ ਹਾਂ ਜੀ ਹਾਂਜੀ ਸਾਲ ਸਾਲੀ ਬਾਅਦ ਇਹ ਬੰਦ ਹੀ ਲੇਕਿਨ ਪਾਕਿਸਤਾਨ ਬਣ ਤੋਂ ਕੋਈ ਤਕਰੀਬਨ ਇਹ 3-4 ਸਾਲ ਬਾਅਦ ਜਿਹੜਾ ਦੁਬਾਰਾ ਆਬਾਦ ਹੋਇਆ
ਅੱਛਾ ਉਹ ਸਾਡੇ ਬਜ਼ੁਰਗਾਂ ਨੇ ਅਲਾਟਮੈਂਟ ਕਰਾਉਣ ਤੋਂ ਬਾਅਦ ਨਾ ਤੁਹਾਡੇ ਬਜ਼ੁਰਗਾਂ ਨੇ ਆ ਕੇ ਬਾਅਦ ਹੀ ਆ ਕੇ ਕੀਤਾ ਕੀਤਾ ਹੈ। ਆ ਕੇ ਉਹਨਾਂ ਨੇ ਮਤਲਬ ਕਿ ਇਹਦੇ ਤਾਲੇ ਸ਼ਾਲੇ ਖੋਲੇ ਨੇ। ਅੱਛਾ ਠੀਕ ਹੈ। ਤੇ ਹੋਰ ਬਾਬਾ ਜੀ ਇਸ ਘਰ ਬਾਰੇ ਦੱਸੋ, ਕਿੰਨੇ ਕਮਰੇ ਸਨ ਇਸ ਘਰ ਦੇ? ਇਸ ਘਰ ਦੇ ਵਿੱਚ ਤਕਰੀਬਨ ਥੱਲੇ ਜੇ ਕਮਰੇ ਹੁੰਦੇ ਹਨ ਜੀ ਉਹ ਹੁੰਦੇ ਹਾਂ 4 ਕਮਰੇ, 4 ਕਮਰੇ ਥੱਲੇ ਹੁੰਦੇ ਸਨ। ਠੀਕ ਹੈ। ਦੋ ਅੱਗੇ ਪਿੱਛੇ ਬਾਜ਼ਾਰ ਵਾਲੀ ਸਾਈਡ ਹੁੰਦੇ ਹਾਂ, ਅੱਛਾ ਇੱਕ ਘਰ ਦੇ ਆਪਣਾ ਗਲੀ ਵਾਲੀ ਸਾਈਡ ਤੋਂ ਉਹ ਇਹ ਗਲੀ ਨੂੰ ਆਂਦੇ ਹਨ ਸੋਹਣ ਸਿੰਘ ਦੀ ਗਲੀ। ਸੋਹਣ ਸਿੰਘ ਦੀ ਗਲੀ। ਹਾਂ। ਇਹ ਜਿਹੜੀ ਅੱਛਾ ਨਾਲ ਗਲੀ ਹੈ। ਹਾਂ। ਇਹ ਜਿਹੜੀ ਗਲੀ ਮੈਂ ਇਹ ਗਲੀ ਥੋੜੀ ਦਾ ਦੇਰ ਨਾਮ ਪਹਿਲੇ ਉਸ ਗਲੀ ਦਾ ਵਿਊ ਲੈ ਕੇ ਆਇਆ ਸੋਹਣ ਹਾਂ। ਵਾਹ ਠੀਕ ਹੈ। ਤੇ ਇਹ ਗਲੀ ਵਾਲੇ ਪਾਸੇ ਹੁੰਦਾ ਸੀ ਇੱਕ ਕਮਰਾ ਅੱਛਾ ਮੇਨ ਹਾਲ, ਠੀਕ ਹੈ। ਤੇ ਇੱਕ ਅੰਦਰ ਦਾਖਲ ਹੁੰਦਿਆ ਖੱਬੇ ਪਾਸੇ ਹੁੰਦਾ ਸੀ ਕਮਰਾ। ਠੀਕ ਹੈ। ਉਹ ਉਹਨਾਂ ਦਾ ਤਕਰੀਬਨ ਉਹ ਮਤਲਬ ਕਿ ਇਹ ਕਹ ਲਓ ਕਿ ਰਸੋਈ ਹੁੰਦੀ ਸੀ, ਬਰਚੀ ਖਾਨਾ, ਅੱਛਾ ਰਸੋਈ। ਜਿੱਥੇ ਉਹ ਠੀਕ ਹੈ। ਖਾਣਾ ਤਿਆਰ ਕਰਦੇ ਹਨ, ਲੰਗਰ ਤਿਆਰ ਕਰਦੇ। ਜੀ 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 ਠੀਕ ਤੇ ਉਸ ਕਮਰੇ ਦੇ ਪਿੱਛੇ ਜਿਹੜੇ ਨਾ 2 ਕਮਰੇ ਠੀਕ ਹੈ। ਤੇ ਬਾਜ਼ਾਰ ਵਾਲੀ ਸਾਈਡ ਦੇ ਨਾਲ 3-4 ਕਮਰੇ ਹੁੰਦੇ ਹਾਂ। ਅੱਛਾ ਉਹਨਾਂ ਨੇ ਇਹ ਹੁੰਦਾ ਹੈ ਲੰਗਰ ਖਾਨਾ, ਯਾਨੀ ਕਿ ਜੋ ਵੀ ਆਇਆ ਨਾ ਜਿਸ ਵੀ ਟਾਈਮ 24 ਘੰਟੇ ਉਹ ਲੰਗਰ ਉਹਨਾਂ ਦਾ ਜਾਰੀ ਹੁੰਦਾ। ਲੰਗਰ ਜਾਰੀ ਹੁੰਦਾ ਸੀ 24 ਅੱਛਾ ਘੰਟੇ। ਉਹ ਲੰਗਰ ਖਾਨਾ ਬਣਾਇਆ ਸੀ ਹਾਂਜੀ। ਹਰ ਆਮੋ ਖਾਸ ਵਾਸਤੇ। ਜਿਹੜਾ ਮਰਜ਼ੀ ਕੋਈ ਮਜ਼ਹਬ ਦੀ ਨਹੀਂ ਇਹ- ਕੋਈ ਫਰਕ, ਜਿਹੜਾ ਵੀ ਆਏ ਰੋਟੀ ਵਾਹ ਜੀ ਵਾਹ ਵਾਹ ਜੀ ਵਾਹ। ਅੱਛਾ ਕਿਸੇ ਵੀ ਮਜ਼ਹਬ ਦਾ ਆਉਂਦਾ ਸੀ, ਚਾਹੇ ਉਹ ਕਿਸੇ ਵੀ ਮਨਸਾ ਕਿਸੇ ਵੀ ਮਜ਼ਹਬ ਨਾਲ ਤਲਾ ਰੱਖਦਾ। ਮਜ਼ਹਬ ਉਹ ਪੁੱਛਦੇ ਉਹ ਨਹੀਂ ਹੈ। ਲੰਗਰ ਦੇ ਵਿੱਚ ਉਹਨਾਂ ਦਾ ਮਤਲਬ ਕਿ ਇਸ ਚੀਜ਼ ਦਾ ਉਹ ਨੋਟਿਸ ਨਹੀਂ ਲੈਂਦੇ। ਅੱਛਾ ਉਹ ਅੱਛਾ ਸਿਰਫ ਨੋਟਿਸ ਲੈਂਦੇ ਹਾਂ ਵੀ ਇਹ ਮੁਸਾਫਰ ਨੇ ਹਾਂ ਹਾਂ ਜਾਂ ਮਹਿਮਾਨ ਨੇ ਆਉਂਦੇ ਨੇ ਤੇ ਇਹਨਾਂ ਨੂੰ ਆਉਂਦਿਆਂ ਇਹਨਾਂ ਨੂੰ ਲੰਗਰ ਦਿਓ। ਇਹਨਾਂ ਲੰਗਰ ਖਾਦਾ ਜਾਂ ਨਹੀਂ ਖਾਦਾ। ਹਾਂਜੀ। ਠੀਕ ਠੀਕ। ਅੱਛਾ ਤੇ ਇਹ ਮਕਾਨ ਤੁਸੀਂ ਦੱਸਿਆ ਕਿ ਥੱਲੇ ਤੁਸੀਂ ਤੁਹਾਨੂੰ ਦੱਸਿਆ ਡਬਲ ਸਟੋਰੀ ਸੀ ਜੀ? ਹਾਂਜੀ, ਉੱਤੇ ਤਕਰੀਬਨ ਇਹਦੇ ਹੁੰਦੇ ਹਨ 2 ਕਮਰੇ। ਅੱਛਾ 2 ਕਮਰੇ ਉੱਪਰ ਸੀੜੀਆਂ ਚੜ੍ਹਦੀਆਂ ਅੱਛਾ ਤੇ 2 ਕਮਰੇ ਸੀੜੀਆਂ ਚੜ੍ਹ ਕੇ ਸਾਹਮਣੇ ਹੁੰਦੇ ਹਨ ਠੀਕ ਹੈ। ਤੇ ਇਹ ਮਤਲਬ ਕਿ 4 ਕਮਰੇ ਉੱਤੇ ਹੁੰਦੇ ਹਨ। ਅੱਛਾ ਅੱਛਾ ਸਹੀ ਸਹੀ। ਤੇ ਹੁਣ ਤੁਸੀਂ ਇਸ ਟਾਈਮ ਇਸ ਮਕਾਨ ਦੀ ਕੋਈ ਹਾਲਤ ਬਦਲੀ ਹੈ ਕਿ ਜਾਂ ਹੱਲੇ ਵੀ ਉਹੀ ਛੱਤ ਉਹੀ ਦਰਵਾਜ਼ਾ ਤੁਸੀਂ ਇਸਤੇਮਾਲ ਕਰ ਰਹੇ ਇਹਦੀ ਹੋ? ਹਾਲਤ ਬਦਲੀ ਹੈ, ਸਿਰਫ ਉਤਲਾ ਕਮਰਾ ਜਿਹੜਾ ਨਾ ਅੱਛਾ ਜਿਹੜੇ ਉੱਤੇ 2 ਮੇਨ ਕਮਰੇ ਬਾਜ਼ਾਰ ਦੀ ਸਾਈਡ ਵਾਲਾ ਠੀਕ ਹੈ। ਉਹ 2 ਕਮਰਿਆਂ ਦੇ ਵਿੱਚ ਉਤਲੇ ਕਮਰੇ ਦੀ ਹਾਲਤ ਜਿਹੜੀ ਇਸ ਛੱਤ ਨਹੀਂ ਬਦਲੀ ਹੈ। ਬਾਕੀ ਦੁਬਾਰਾ ਜਿਹੜੀਆਂ ਨਾ ਦੁਬਾਰਾ ਜੀ ਉਹਨਾਂ ਦੀ ਨਹੀਂ ਬਦਲੀ। ਦੁਬਾਰਾ ਜੇ ਥੱਲੇ ਨਹੀਂ ਕਮਰੇ ਦੀ ਉਹ ਹੀ ਨੇ, ਉਹੀ ਨੇ ਪੁਰਾਣੀਆਂ ਹੀ ਸਿਰਫ ਨੇ। ਛੱਤਾਂ ਬਦਲੀਆਂ ਨੇ। ਫੋਟੋ ਵੀ ਸਿਰਫ ਹੈ ਸੀ ਛੱਤਾਂ ਤੁਸਾਂ ਬਦਲੀਆਂ। ਰੱਖੀ ਇੱਕ ਸੰਤ ਹਾਂ ਜੀ। ਹੈ ਵੀ ਉਹ ਇਹਦੇ ਕੋਲ ਉਹਦੇ ਭਤੀਜੇ ਕੋਲ ਹੁੰਦੀ ਸੀ, ਨਈਮ ਕੋਲ। ਅੱਛਾ ਅੱਜ 10-20 ਬਾਰ ਦੀ ਦੁਕਾਨ ਨਹੀਂ ਉਹਦੇ ਪਾਸੇ, ਇਹਦੀ ਦੁਕਾਨ ਪ੍ਰਸਾਦ ਦੀ ਹੁਣ ਪਾਈ ਹੋਈ। ਉਹਦੇ ਕੋਲ ਸੰਤ ਹਰਨਾਮ ਸਿੰਘ ਦੀ ਫੋਟੋ ਹੁੰਦੀ ਸੀ। ਅੱਛਾ ਤੇ ਉਹ ਹੁਣ ਸਾਨੂੰ ਮਿਲ ਸਕਦੀ ਅਸੀਂ ਮਤਲਬ ਉਹ ਉਹਦਾ? ਉਹਦੇ ਨਾਲ ਰਾਬਤਾ ਕਿਦਾਂ ਮਿਲ ਸਕਦੀ ਹੈ? ਉਹਦੀ ਫੋਟੋ ਖਿੱਚ ਲੈਣ ਦਾ ਉਹਦਾ ਨਾਲ ਸਪੋਰਟ ਹੈ। ਠੀਕ। ਅੱਛਾ ਬਾਬਾ ਜੀ ਅੱਛਾ ਤੁਸੀਂ ਮੈਨੂੰ ਇਹ ਗੱਲ ਦੱਸੋ, ਜਦੋਂ ਤੋਂ ਆ ਕੇ ਤੁਹਾਡੇ ਵਟਕਿਆਂ ਨੇ ਆ ਕੇ ਇਹਦੇ ਤਾਲੇ ਤੂਲੇ ਖੋਲੇ ਨੇ, ਹਾਂਜੀ। ਤੁਹਾਨੂੰ ਕੋਈ ਉਸ ਵਕਤ ਦੀ ਕੋਈ ਚਾਰਪਾਈ ਜਾਂ ਕੋਈ ਉਹੋ ਜਿਹੀ ਕੋਈ ਚੀਜ਼ ਮਿਲੀ ਪੁਰਾਣੇ ਵਕਤ ਦੀ? ਨਹੀਂ, ਕਈਆਂ ਖਾਲੀ ਘਰ ਸਨ, ਖਾਲੀ ਘਰ। ਮਤਲਬ ਉਸ ਵਕਤ ਦੀ ਕੋਈ ਚੀਜ਼ ਨਹੀਂ ਉਸ ਮਿਲੀ। ਵੇਲੇ ਸਵਾ ਦੁਆਰਾ ਤੂੰ ਮਕਾਨ ਤੋਂ ਕੋਈ ਚੀਜ਼ ਨਹੀਂ। ਲੋਟ ਲੱਟ ਕੇ ਲੈ ਗਏ ਸਾਰੇ ਮੁਸਲਮਾਨ। ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਬਾਬਾ ਜੀ ਹੋਰ ਸਾਨੂੰ ਕੋਈ ਗੱਲ ਦੱਸੋ, ਤੁਸੀਂ ਸੰਤ ਹਰਨਾਮ ਸਿੰਘ ਦੇ ਬਾਰੇ, ਉਹਨਾਂ ਦੇ ਬਾਰੇ ਤੁਸੀਂ ਕੀ ਕੁਝ ਸੁਣਦੇ ਹੋ ਇੱਥੇ ਆ ਕੇ? ਤੁਸੀਂ ਕੀ ਕੁਝ ਗੱਲਾਂ ਸੰਤ ਹਰਨਾਮ ਸਿੰਘ ਦੇ ਬਾਰੇ ਜਿਹੜਾ ਨਾ ਉਹ ਮਤਲਬ ਕਿ ਵੱਡਿਆਂ ਕੋਲੇ ਸੁਣਿਆ ਸੀ ਅੱਛਾ ਕਿ ਸਾਡੇ ਘਰ ਦੇ ਸਾਹਮਣੇ, ਯਾਨੀ ਕਿ ਸੰਤ ਹਰਨਾਮ ਸਿੰਘ ਦੇ ਘਰ ਦੇ ਸਾਹਮਣੇ ਘਰ ਹੁੰਦਾ ਹੈ, ਅੱਛਾ ਅਜੇ ਵੀ ਉੱਥੇ ਹੀ ਹੈ। ਠੀਕ ਹੈ। ਉਹਦਾ ਉਹ ਇੱਥੋਂ ਦੇ ਵਸਨੀਕ ਸਨ ਜੱਦੀ ਪੁੱਛਦੀ? ਹਾਂਜੀ, ਉਹ ਅੱਛਾ। ਪਿੱਛੋਂ ਜਿਹੜੇ ਨੇ ਉਹ ਆਏ ਹਾਂ ਇਧਰੋਂ ਦੂਸਰਾ ਦੰਦੀਆਂ ਨੂੰ, ਅੱਛਾ ਲੇਕਿਨ ਇੱਥੇ ਆ ਗਏ ਰਹਿੰਦੇ। ਭਾਲ ਕੇ ਲੈ ਗਿਆ ਉਹ ਫਟਾਫਟ। ਠੀਕ ਹੈ ਤੇ ਇੱਥੇ ਮਤਲਬ ਕਿ ਜਿਹੜੇ ਨਾ ਜਦੋਂ ਗੁਸਲ ਕਰਦੇ ਹਾਂ ਸੰਤ ਹਰਨਾਮ ਸਿੰਘ, ਜੀ ਜੀ ਉਹ ਨਾਲੀਆਂ ਦੇ ਵਿੱਚੋਂ ਸਾਫ ਸੁਥਰੀਆਂ ਕੀਤੀਆਂ ਹੁੰਦੀਆਂ ਹਾਂ। ਅੱਛਾ ਉਹਨਾਂ ਗੁਸਲ ਦੇ ਦੌਰਾਨ ਨਾਲੀਆਂ ਪਾਣੀ ਭਰ ਕੇ ਖੜਦੇ ਹੱਥ ਭਰ ਦੇ ਤੌਰ ਤੇ। ਅੱਛਾ ਮਤਲਬ ਸੰਤ ਹਰਨਾਮ ਸਿੰਘ ਸਾਹਿਬ ਜਦੋਂ ਗੁਸਲ ਕਰਦੇ ਸਨ ਹਾਂ। ਤੇ ਦੂਸਰੇ ਜਿਹੜੇ ਆਮ ਲੋਕ ਸਨ ਹਾਂ ਉਹ ਮੰਨਣ ਵਾਲੇ ਸਨ, ਉਹਨਾਂ ਜਿਹੜੇ ਉਹਨਾਂ ਦੇ ਪੈਰੋਕਾਰ ਸਨ, ਹਾਂ। ਉਹ ਨਾਲੀ ਚ ਪਾਣੀ ਭਰ ਕੇ ਖੜਨਾ। ਹਾਂਜੀ, ਵਾਹ ਜੀ ਸਮਝਿਆ ਕੋ ਪਾਣੀ ਲੈ ਕੇ ਜਾਵਾਂਗੇ ਤਾਂ ਉਹ ਸ਼ਫਾ ਹੋਏਗੀ ਉਹਦੇ ਨਾਲ। ਵਾਹ ਜੀ ਵਾਹ ਵਾਹ ਜੀ ਵਾਹ। ਅੱਛਾ ਠੀਕ ਹੈ ਨਾ ਵੇ। ਜੀ ਜਾਏ ਜੀ। ਮੈਂ ਇਸ ਵੇਲੇ ਮਹਾਰਾਜ ਸੰਤ ਹਰਨਾਮ ਸਿੰਘ ਦੇ ਘਰ ਦੇ ਵਿੱਚ ਮੌਜੂਦ ਹਾਂ ਤੇ ਇਹਨਾਂ ਘਰ ਵਾਲਿਆਂ ਦੀ ਬੜੀ ਮਿਹਰਬਾਨੀ, ਮੈਂ ਇਹਨਾਂ ਦਾ ਆਭਾਰੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਘਰ ਵਿੱਚ ਦਾਖਲ ਹੋਣ ਦੀ ਅਨੁਮਤੀ ਦਿੱਤੀ, ਮੈਨੂੰ ਇਜਾਜ਼ਤ ਦਿੱਤੀ। ਤੇ ਜੀ ਮੈਂ ਇਸ ਵੇਲੇ ਤੁਹਾਨੂੰ ਇੱਕ ਕਮਰੇ ਦਾ ਵਿਊ ਦਿਖਾਉਣ ਜਾ ਰਿਹਾ ਹਾਂ, ਤੁਸੀਂ ਦੇਖਿਓ। ਇਹ ਤਸਵੀਰ ਹੈ ਬਾਬਾ ਜੀ ਦੀ। ਇਹ ਅੱਛਾ। ਨੇੜੇ ਕਰਕੇ ਕਿਉਂਕਿ ਹਨੇਰਾ ਹੈ ਨਾ ਵਾਹ ਥੋੜਾ ਜੀ ਜਿਹਾ। ਵਾਹ। ਕਮਾਲ ਦੀ ਹਸਤੀ ਹੈ। ਸਾਡੀ ਸੱਸ ਨੂੰ ਹਾਬ ਦੇ ਵਿੱਚ ਇੰਨਾ ਪੜਾਇਆ ਜੀ ਪੁਰਾਣੇ ਬਾਗ। ਹਾਂ ਵਾਹ ਜੀ ਵਾਹ।
ਜੀ ਇਹ ਮਹਾਰਾਜ ਸੰਤ ਹਰਨਾਮ ਸਿੰਘ ਸਾਹਿਬ ਹਾਂ ਬਜ਼ੁਰਗਾਂ ਤੋਂ ਸੁਣਿਆ ਕਿ ਉਹਨਾਂ ਦੀ ਕੁਰਾਨ ਤਸਵੀਰ ਪੜ੍ਹ ਲੈਂਦੇ ਹਨ, ਅੱਲਾ ਦੇ ਵਲੀ ਅੱਲਾ ਦੇ ਫਕੀਰ ਕਦੀ ਗੀਤਾ ਪੜ ਲੈਣੀ ਉਹਨਾਂ ਦਾ ਤੁਹਾਨੂੰ ਵੀਡੀਓ ਦਿਖਾ ਰਿਹਾ ਚਾਚੂ ਜੀ ਤੁਸੀਂ ਨਿਆਜ਼ੀ ਸਾਹਿਬ ਕੋ ਪੂਰਾ ਨਾਂ ਸੁਣੋ ਤੁਸੀਂ ਤੁਹਾਨੂੰ ਪਤਾ ਲੱਗ ਕਿੱਥੇ ਜਾਏ ਜੋ ਆਣਾ ਕਹਿੰਦੇ ਜੀ ਦੁਕਾਨ ਇਹ ਉਸ ਸਾਡੇ ਤੇ ਦੁਕਾਨ ਦੇ ਵਿੱਚ ਰੀਜਨਲ ਇੱਕ ਉਸ ਵਕਤ ਦੀਆਂ ਗੱਲਾਂ। ਚਲੋ ਉਹਦਾ ਵੀ ਵੇਖ ਅਸੀਂ ਮਾਲਾ ਉਹਨਾਂ ਦੀ ਗੱਲ ਚ ਵੀ ਮਾਲਾ ਪਾਈ ਇੱਥੇ ਵੀ ਮਾਲਾ ਵਾਹ 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 ਤੁਸੀਂ ਸਾਡੇ ਨਾਲ ਇੱਕ ਗੱਲ ਕਰ ਰਹੇ ਸੋ ਹਾਂਜੀ ਕਿ ਇਹ ਤਸਵੀਰ ਨੂੰ ਅਗਰ ਅਸੀਂ ਇਥੋਂ ਉਹ ਆਂਦੇ ਆਪਣੀ ਨੇ ਜੀ, ਹਾਂ, ਛੱਤੀ ਇਹਨਾਂ ਦਾ ਹੈ, ਇਹਨਾਂ ਦੀ ਦੁਆ ਨਾਲ ਸਾਰਾ ਫਿਰ ਖਾਣਾ ਸਾਨੂੰ ਜਿਹੜਾ ਨਾ ਅੱਛਾ ਤਸਵੀਰ ਮਸਲਨ- ਤੋਂ ਇੱਕ ਮਿੰਟ ਮੈਂ ਪਹਿਲਾਂ ਮੇਰੀ ਗੱਲ ਸੁਣੋ ਅਗਰ ਇਹ ਤੁਸੀਂ ਤਸਵੀਰ ਨੂੰ ਇਸ ਛੱਤੀ ਤੋਂ ਉਤਾਰ ਕੇ ਅੱਗੇ ਪਿੱਛੇ ਰੱਖਦੇ ਹੋ ਹਾਂਜੀ ਜਾਂ ਸੰਦੂਕ 'ਚ ਰੱਖਦੇ ਹੋ ਜਾਂ ਮਤਲਬ ਅੱਗੇ ਪਿੱਛੇ ਯਾਨੀ ਕਿ ਸਾਹਮਣੇ ਨਹੀਂ ਕਰਦੇ ਹਾਂਜੀ ਫਿਰ ਤੁਸੀਂ ਕਹਿ ਰਹੇ ਹੋ ਕਿ ਬਾਬਾ ਜੀ ਸਾਡੇ ਨਾਲ ਜ਼ਾਹਰ ਨੇ ਹਾਂਜੀ। ਆ ਕੇ ਕਹਿੰਦੇ ਨੇ ਮੇਰੀ ਤਸਵੀਰ ਤੁਸੀਂ ਅੱਗੇ ਪਿੱਛੇ ਕਿਉਂ ਕੀਤਾ ਹੈ? ਕੀਤੀ ਹੈ ਲੈ ਕੇ ਆਓ ਅੱਛਾ ਤੇ ਫਿਰ ਅਸੀਂ ਜੀ ਸਾਹਮਣੇ ਲਾ ਲੈਨੇ ਆ ਕੋਲ ਅੱਛਾ ਮਤਲਬ ਤੇ ਫਿਰ ਤੁਹਾਨੂੰ ਹਾਂਜੀ ਤੇ ਫਿਰ ਮੇਰੀ ਮਸਾ ਗੁਫ਼ਤਗੂ ਉਹਨਾਂ ਨਾਲ ਹੁੰਦੀ ਹੈ ਹਾਬ ਚ ਵੀ ਅੱਛਾ ਖਾਬ 'ਚ ਇਸ਼ਾਰਾ ਹੁੰਦਾ ਹੈ ਤੁਹਾਨੂੰ ਹਾਂਜੀ ਵਾਹ ਜੀ ਤੇ ਫਿਰ ਵਾਹ। ਤੁਹਾਨੂੰ ਮਿਲੇਗਾ ਤੁਹਾਨੂੰ ਬੜਾ ਲੰਗਰ ਮਿਲੇਗਾ ਤੁਸੀਂ ਟੈਨਸ਼ਨ ਨਹੀਂ ਲੈਣੀ ਅੱਛਾ। ਤੁਸੀਂ ਦਿਲ ਦੇ ਸਾਫ਼ ਹੋ ਨਿਜਤ ਹੋ ਸਹੀ, ਬਹੁਤ ਸਹੀ। ਅੱਛੇ ਹੋ ਵਾਹ ਜੀ ਵਾਹ। ਹਾਂਜੀ ਜੀ ਇਹ ਤੁਸੀਂ ਵੇਖ ਰਹੇ ਹੋ ਇਸ ਟਾਈਮ ਤੁਹਾਨੂੰ ਅਸੀਂ ਬਿਲਕੁਲ ਦਿਲੋਂ ਸਹੀ ਨੇ ਨਾ ਵਾਹ ਜੀ ਵਾਹ ਜੀ ਅਸੀਂ ਇਹਨਾਂ ਦੇ ਬਿਲਕੁਲ ਨਾਂ ਜੀ ਤੋਂ ਲੈ ਕੇ ਬਿਲਕੁਲ ਦਵਾਈ ਦੇ ਦਿੱਤੀ ਜੀ ਇੱਥੇ ਵੀ ਵਾਹ 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 ਬੜੇ ਇਹਨਾਂ ਦੇ ਇਹਨਾਂ ਅੱਲਾ ਦੇ ਬੰਦਿਆਂ ਦੇ ਬੜੇ ਪਾਣੀ ਅੱਜ ਅੱਛਾ। ਦੁਨੀਆ ਚ ਜਾਂਦੇ ਨੇ ਨਾ ਉਹ ਜਦੋਂ ਜਿੰਨੇ ਆਉਂਦੇ ਨੇ, ਮਸਲਾ ਦੇਖੋ ਨੰਬਰ ਮੈਨੂੰ ਨਾਲ ਜਿੰਨੇ ਲੈ ਵੀ ਕੇ- ਜਾਂਦੇ ਨੇ ਅੱਛਾ। ਤੇ ਉਹ ਫਿਰ ਸਾਡੇ ਕੋਲ ਪਾਣੀ ਭਰਦੇ ਨੇ ਮੇਰਾ ਟੈਲੀਫੋਨ ਉੱਥੇ ਗੁਰਦੁਆਰਿਆਂ ਦਾ ਕੋਈ ਹੈ ਉਹ ਜਦੋਂ ਆਉਂਦੇ ਨੇ ਤਾਂ ਉਹ ਪੁੱਛ ਕੇ ਨਾ ਮੇਰੇ ਕੋਲ ਜ਼ਿਆਦਾਤਰ ਨੰਬਰ ਅੱਛਾ ਤੁਸੀਂ ਕਹਿ ਰਹੇ ਹੋ ਲੋਕ ਦੂਰੋਂ ਦੂਰੋਂ ਆਉਂਦੇ ਨੇ ਹਾਂਜੀ। ਇੱਥੋਂ ਇਸ ਘਰ ਦੀ ਆ ਕੇ ਮਿੱਟੀ ਖੜਦੇ ਨੇ ਪਾਣੀ ਖੜਨਗੇ ਹਾਂਜੀ ਤੇ ਇੱਕ ਦੋ ਸ਼ਫਾ ਵਾਰੀ ਆਏ ਵਾਸਤੇ। ਨੇ ਇੰਡੀਆ ਚ ਵੀ ਆਏ ਨੇ ਉਹਨਾਂ ਖੜਿਆ ਪਾਣੀ ਅੱਛਾ ਹਾਂ ਪਾਣੀ ਖੜਿਆ ਮਿੱਟੀ ਖੜੀ ਅੱਛਾ ਜੁੱਤੀ ਤੋਂ ਉੱਥੇ ਬਾਹਰ ਗੁਰੂਆਂ ਚਲਾਉਂਦੇ ਨੇ ਉੱਥੇ ਵਾਹ ਜੀ ਵਾਹ ਇੱਥੇ ਮਠਿਆਈ ਵੰਡ ਕੇ ਜਾਂਦੇ ਨੇ ਦੇਸੀ ਘਿਓ ਦੀ ਬੜਾ ਕੁਝ ਕਰਦੇ ਨੇ ਅੱਛਾ 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 ਠੀਕ ਹੈ ਮੇਰੇ ਜਨ ਨਾਲ ਗੁਫ਼ਤਗੂ ਪੂਰੀ ਹੁੰਦੀ ਹੈ ਜਿੰਨੇ ਵੀ ਆਉਂਦੇ ਨੇ ਅੱਛਾ ਵਾਹ ਜੀ ਵਾਹ ਅਬੂ ਤੇ ਜੀ ਜੀ ਛੇਤੀ ਆਓ ਮੇਰੀ ਖੁਸ਼ਕਿਸਮਤੀ ਨਾਲ ਬੋਤਲ ਕਿ ਵੀ ਮੈਂ ਲੈ ਐਡੀ ਜਾਓ। ਵੱਡੀ ਹਸਤੀ ਦਾ ਦੀਦਾਰ ਵੀ ਕੀਤਾ ਤੇ ਉਹਨਾਂ ਦਾ ਘਰ ਵੀ ਵੇਖਿਆ ਇੱਕ ਮੇਰੇ ਕੋਲ ਹੋਰ ਜੇ ਹਰੀ ਭਾਗ ਵਾਲੀ ਉਹਨਾਂ ਦੀ ਅੱਛਾ ਉਹ ਮੇਰੇ ਇੱਕ ਕੋਲ ਹੋਰ ਸੀ। ਤਸਵੀਰ ਹਾਂ ਉਹ ਮੈਨੂੰ ਦੇਖ ਕੇ ਗਏ ਨੇ ਆਪੀ ਵਿਖਾਓ ਉਹ ਵੀ ਉਹ ਵਿਖਾ ਦੇਖ ਕੇ ਗਿਆ ਸਾਨੂੰ ਉਹਨਾਂ ਨੂੰ ਇਸ਼ਾਰਾ ਹੋਇਆ ਸੀ ਨਾ ਅੱਛਾ, ਜਿਹੜੇ ਅੱਛਾ। ਉੱਥੇ ਰਹਿਣ ਵਾਲੇ ਨੇ ਨਾ ਤੇ ਉਹਨਾਂ ਪਾਸੇ अस्सलाम वालेकुम जी वालेकुम की नाम भाई जान अपना न्याजी जी नियाजी नियाजी खां जी जी ठीक है ਤੁਹਾਡੇ ਵਾਲਾ ਸਾਹਿਬ ਦਾ ਨਾਮ सुल्तान सिकंदर खान ਸੁਲਤਾਨ ਸਿਕੰਦਰ ਖਾਨ ਠੀਕ ਹੈ ਅੱਛਾ ਆਪਣਾ ਭਾਈ ਜਾਨ ਤੁਸੀਂ ਇਸ ਟਾਈਮ ਮਹਾਰਾਜ ਸੰਤ ਹਰਨਾਮ ਸਿੰਘ ਦੇ ਮਕਾਨ ਵਿੱਚ ਰਹਿ ਰਹੇ ਹੋ देखो जी ਠੀਕ ਹੈ ਤੇ ਅਸੀਂ ਉਹਨਾਂ ਬਾਰੇ ਤੁਹਾਡੇ ਕੋਲ ਗੱਲਬਾਤ ਕਰਾਂਗੇ ਤੇ ਤੁਸੀਂ ਇਹ ਸਾਨੂੰ ਦੱਸੋ ਇੱਥੋਂ ਕਿੰਨੇ ਕੁ ਲੋਕ ਮਤਲਬ ਗਾਏ ਨੇ ਪਿੱਛੋਂ ਇੰਡੀਆ ਦੇ ਵਿੱਚੋਂ ਕਿੰਨੇ ਕੁ ਲੋਕ ਆਂਦੇ ਨੇ बहुत ज्यादा आते हैं जी ਅੱਛਾ जी ठीक बहुत है। अरसे तो आ रहे हैं जी ਅੱਛਾ ਠੀਕ ਹੈ ਤੇ ਉਹ ਆ ਕੇ ਮਤਲਬ ਕਿ ਕੀ ਉਹ ਇਹਨਾਂ- ਪਾਣੀ ਖੜਦੇ ਜੇ ਨਲਕੇ ਦੇ ਤੋਂ ਇਥੋਂ ਅੱਛਾ ਨਾਲ ਮਿੱਟੀ ਲੈ ਕੇ ਜਾਂਦੇ ਨੇ ਠੀਕ ਕੋਈ ਹੈ ਟੈਲਾ ਇਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਬਣੀਆਂ ਸਨ ਮਕਾਨ ਚਬਾਰੇ ਦੀ ਉਸ ਵਕਤ ਦੀ ਅੱਛਾ ਉਹ ਲੈ ਕੇ ਜਾਂਦੇ ਨੇ ਜੀ ਠੀਕ ਹੈ ਔਰ ਇਸ ਤੋਂ ਇਲਾਵਾ ਜਿਹੜੇ ਅਹਿਮਦੀ ਜਮਾਤ ਦੇ ਨੇ ਅੱਛਾ ਇਹ ਵੀ ਉੱਥੇ ਜਾਂਦੇ ਨੇ ਇੱਥੇ ਪਰ ਜਾਂਦੇ ਆ ਪਾਣੀ ਨਾਲ ਮਿੱਟੀ ਛਿੱਟੀ ਟੈਲਾ ਸ਼ੈਲਾ ਲੈ ਕੇ ਜਾਂਦੇ ਨੇ ਜੀ ਵਾਹ ਜੀ ਵਾਹ ਔਰ ਸਰਕਾਰ ਦੇ ਜਦੋਂ ਸਾਡੇ ਕੋਲ ਤਸਵੀਰ ਆਈ ਏ ਅੱਛਾ ਇਹ ਸਰਕਾਰ ਖੁਦ ਉੱਥੇ ਮਜਾਵਰ ਜਿਹੜੇ ਸਨ ਉਸ ਟਾਈਮ ਹੂੰ ਉਹਨਾਂ ਨੂੰ ਮਿਲੇ ਸਨ ਉਹਨਾਂ ਕਿਹਾ ਸੀ ਮੇਰੀ ਵਾਲਦਾ ਫਾਤਮਾ ਬੀਬੀ ਉਹਨੂੰ ਜਾ ਕੇ ਤੇ ਇਹ ਤਸਵੀਰ ਮੇਰੀ ਦੇ ਕੇ ਆਓ ਠੀਕ ਹੈ ਜਾ ਕੇ ਉਹਨਾਂ ਨੂੰ ਮੇਰਾ ਦੀਦਾਰ ਕਰਨ ਦੇ ਜ਼ਰੂਰਤ ਹੈ ਸ਼ੌਕ ਹੈ ਉਹਨਾਂ ਨੂੰ ਤੇ ਮੈਨੂੰ ਵੇਖਣਾ ਹੈ ਉਸ ਤੋਂ ਇਲਾਵਾ ਸਰਕਾਰ ਦੀ ਤਸਵੀਰ ਤੋਂ ਪਹਿਲੇ ਵੀ ਉਹਨਾਂ ਆਪਣਾ ਦੀਦਾਰ ਸਾਨੂੰ ਕਰਾਇਆ ਸੀ ਜੀ ਵਾਹ ਜੀ ਕਿ ਮਿਲਦੇ ਸਨ ਹੁਣ ਵੀ ਉਹ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦਾ ਹੋਏ ਨਾ ਕੰਮ ਕੋਈ ਇੱਥੇ ਪਲੀਤੀ ਹੋਵੇ ਜਾਂ ਉਸ ਤਰ੍ਹਾਂ ਦਾ ਕੋਈ ਹੋਵੇ ਤਾਂ ਉਹ ਗਾਹ ਕਰਦੇ ਨੇ ਮਿਲਦੇ ਨੇ ਅੱਛਾ ਬਾਅਦ ਇਹ ਸਿੱਧਾ ਸਾਫ਼ ਵਾਹ ਕਿ ਜੀ ਬੇਟਾ ਇਸ ਤਰ੍ਹਾਂ ਨਹੀਂ ਇੰਜ ਕਰੋ ਹੂੰ ਉਸ ਤੋਂ ਇਲਾਵਾ ਉੱਥੇ ਇੱਥੇ ਦੋ ਜੀਆਂ ਨੂੰ ਰਹਿਣ ਦੀ ਸੌਣ ਦੀ ਇਜਾਜ਼ਤ ਨਹੀਂ ਹੈ ਵਾਹ ਇਹਨਾਂ ਦੇ ਕਮਰੇ ਦੇ ਵਿੱਚ ਕੋਈ ਦੋ ਜੀ ਨਹੀਂ ਸੌ ਸਕਦੇ ਠੀਕ ਸਾਨੂੰ ਆਪ ਨੇ ਇਜਾਜ਼ਤ ਦਿੱਤੀ ਹੈ ਕਿ ਬੇਟਾ ਤੁਸੀਂ ਇੱਥੇ ਰਹੋ ਵਾਹ ਜੀ ਵਾਹ ਹੋਰ ਕੋਈ ਆਣ ਕੇ ਬਾਹਰੋਂ ਕੋਈ ਫੈਮਿਲੀ ਸੋਏ ਨਾ ਉਹ ਨਹੀਂ ਸੌ ਸਕਦੀ ਅੱਛਾ ਜੀ ਠੀਕ ਹੈ ਠੀਕ ਹੈ ਸਹੀ ਹੈ, ਸਹੀ ਹੈ। ਅੱਛਾ ਇਹਨਾਂ ਤਸਵੀਰ ਤੋਂ ਇਲਾਵਾ ਕੋਈ ਹੋਰ ਤਸਵੀਰ ਹੈ ਹੈ ਬਾਬੇ ਜੀ। ਅੱਛਾ ਉਹ ਤੁਹਾਡੇ ਦੁਕਾਨ ਕੋਲ ਤੇ ਲਗਾਈ ਹੈ ਜੀ ਅੱਛਾ ਤੁਸੀਂ ਦੁਕਾਨ ਤੇ ਲਾਈ ਜੀ ਉਹਦਾ ਵੀ ਇਨਸ਼ਾਅੱਲਾ ਮੈਂ ਵੀਡੀਓ ਦਿਖਾਵਾਂਗਾ ਠੀਕ ਹੈ ਸਹੀ ਹੈ ਜੀ ਮੈਂ ਇਸ ਵੇਲੇ ਕਿਲਾ ਕਾਲਰ ਵਾਲਾ ਜਿਹਦਾ ਕਿ ਪੁਰਾਣਾ ਨਾਂ ਕਿਲਾ ਸੂਬਾ ਸਿੰਘ ਸੀ ਹਾਂਜੀ ਤੇ ਡਿਸਟ੍ਰਿਕਟ ਸੰਤਾਂ ਸਿਆਲਕੋਟ। ਵਾਲਾ ਕਿਲ੍ਹਾ, ਇਹਨੂੰ ਇਸ ਨਿਸਬਤ ਨਾਲ ਇਹਨਾਂ ਦੀ ਸੰਤਾਂ ਦੇ ਹਾਂ ਕਿਲੇ ਜੀ ਜੀ ਬਿਲਕੁਲ ਸੰਤਾਂ ਵਾਲਾ ਸੰਤ ਮਹਾਰਾਜ ਦੀ ਨਿਸਬਤ ਨਾਲ ਠੀਕ ਹੈ ਹਾਂਜੀ ਸਹੀ ਤਾਂ ਚਲੋ। ਇਹਨਾਂ ਦੀ ਨਿਸਬਤ ਨਾਲ ਮਤਲਬ ਕਿ ਇਹਨਾਂ ਨੂੰ ਇਹ ਕਿਲਾ ਸੰਤਾਂ ਵਾਲਾ ਕਿਹਾ ਜਾਂਦਾ ਹੈ ਜੀ ਸਹੀ ਹੈ ਠੀਕ ਹੈ ਔਰ ਇਹ ਤੋਂ ਪਹਿਲਾਂ ਵੀ ਤਸਵੀਰਾਂ ਉਹਨਾਂ ਮੇਰੀਆਂ ਨਾਲ ਹੈ ਸਰਕਾਰ ਦੀਆਂ ਖੜੀਆਂ ਸਹੀ ਕਰਨਾ ਹੀ ਕਰੋ ਸਹੀ
ਅੱਛਾ, ਹੋਰ ਕੋਈ ਇਹਨਾਂ ਆਪਣਾ ਬਜ਼ੁਰਗਾਂ ਬਾਰੇ ਦੱਸੋ, ਮਹਾਰਾਜ ਸੰਤ ਹਰਨਾਮ ਸਿੰਘ, ਹੋਰ ਪਾਕਿਸਤਾਨ, ਤੁਹਾਨੂੰ ਹਿੰਦੁਸਤਾਨ ਕਿਸ ਕਿਸ ਵੇਲੇ ਇਸ਼ਾਰਾ ਮਤਲਬ ਕਿ ਹੋਇਆ ਇਹਨਾਂ ਦਾ? ਜਦੋਂ ਵੀ ਮਸਲਾ ਇਹ ਜਦੋਂ ਵੀ ਸਰਕਾਰ ਦਾ ਆਪ ਕੋਈ ਵੀ ਮਕਾਮ ਇਹਨਾਂ ਦਾ ਹੋਵੇ, ਜਦੋਂ ਵੀ ਜੀ ਕੋਈ ਦਿਨ ਦਿਹਾੜ ਮਕਾਮ ਉਸ ਤਰ੍ਹਾਂ ਦਾ ਹੋਵੇ, ਅੱਛਾ। ਆਪ ਸਰਕਾਰ ਜਿਹੜੇ ਨੇ ਉਹ ਮਿਲਦੇ ਗਿਲਦੇ ਨੇ, ਮੇਰੀ ਵਾਲਦਾ ਸਾਹਿਬਾਂ ਨੂੰ ਵੀ ਮਿਲਦੇ ਸਨ, ਅੱਗੋਂ ਸਾਨੂੰ ਵੀ ਇਹਨਾਂ ਦਾ ਕਿਤੇ ਨਾ ਕਿਤੇ ਦੀਦਾਰ ਹੁੰਦਾ ਹੀ ਰਹਿੰਦਾ ਜੀ। ਠੀਕ ਹੈ, ਠੀਕ ਹੈ। ਬਸ ਇਹੀ ਗਾਹ ਕਰਦੇ ਨੇ ਕਿ ਬੇਟਾ ਪੜ੍ਹਾਈ ਕਰੋ ਤੇ ਸਫਾਈ ਰੱਖੋ ਬਸ। ਠੀਕ ਹੈ। ਪਾਕਿਸਤਾਨ ਹਿੰਦੁਸਤਾਨ ਜਦੋਂ ਬਣਿਆ ਸੀ ਜੀ, ਉਦੋਂ ਜੀ। ਪਹਿਲਾਂ ਜਿਹੜੇ ਸਰਕਾਰ ਨੂੰ ਇੱਥੇ ਦੇਖਦੇ ਸਨ ਇੱਕ ਇੱਥੇ ਬਗੀਚੀ ਇਹਨਾਂ ਦੇ ਖੂਹ ਬਣਿਆ ਹੁੰਦਾ ਸੀ, ਇਸ ਤੋਂ ਤਕਰੀਬਨ 2 ਕਿਲੋਮੀਟਰ ਦੂਰ ਹੈ। ਅੱਛਾ, ਜਿਹੜੇ ਉੱਥੇ ਬਹਿੰਦੇ ਸਨ ਉੱਥੇ ਦੇਖਦੇ ਸਨ। ਵਾਹ ਜੀ ਵਾਹ। ਇਹ ਹਿੰਦੂਆਂ ਨੂੰ ਵੀ ਮੰਨਦੇ ਹਨ, ਹਿੰਦੂ ਵੀ ਇਹਨਾਂ ਨੂੰ ਮੰਨਦੇ ਸਨ, ਸਿੱਖ ਵੀ ਮੰਨਦੇ ਸਨ, ਮੁਸਲਮਾਨ ਵੀ ਮੰਨਦੇ ਸਨ। ਹਰ ਮਜ਼ਾਹਬ ਇਹਨਾਂ ਨੂੰ ਮੰਨਦਾ ਸੀ। ਆਪ ਸਰਕਾਰ ਅੰਜੀਰ, ਜ਼ਬੂਰ, ਤਰਾਇਤ, ਗ੍ਰੰਥ, ਕੁਰਾਨ ਪਾਕ ਸਾਰਿਆਂ ਨੂੰ ਪੜ੍ਹਾਉਂਦੇ ਹਨ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਆਪ ਸਰਕਾਰ ਦਾ ਜਿੰਨਾ ਵੀ ਲੰਗਰ ਸੀ ਜਾਰੀ ਹੁੰਦਾ ਸੀ। 24 ਘੰਟੇ ਜੁੱਤੀ ਲਾ ਕੇ ਸਰਕਾਰ ਦੇ ਕੋਲ ਇੱਥੇ ਹੁੰਦੇ ਸਨ, ਉੱਥੇ ਹੀ ਹੱਥ 'ਚ ਫੜ ਲੈਂਦੇ ਹਨ। ਵਾਹ ਆਪ ਸਰਕਾਰ ਫਿਰ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਜੀ, ਫਿਰ ਸਰਕਾਰ ਨੇ ਆਖਿਆ ਬਈ ਮੇਰੇ ਨਾਲ ਜਿੰਨਾ ਜਾਣਾ ਹੈ ਕਤਲੋਗਾਰਤ ਨਹੀਂ ਕਰਨੀ, ਜਿੰਨਾ ਮਾਲ ਚੁੱਕਣਾ ਮੇਰੇ ਨਾਲ ਨਹੀਂ ਜਾਣਾ। ਜੀ ਜੀ। ਇਹ ਬੜੀ ਵੱਡੀ ਮਾਲ ਛੱਡ ਦਿਓ ਇੱਥੇ ਹੀ, ਹਾਂ ਹਾਂ। ਮੇਰੇ ਨਾਲ ਆਇਓ, ਕੋਈ ਖੂਨ ਖਰਾਬਾ ਨਹੀਂ ਕਰਨਾ। ਜਿਹੜਾ ਮਾਲ ਚੁੱਕੇਗਾ ਇੱਥੇ ਰਹਿ ਜਾਏਗਾ, ਜਿਹੜਾ ਖਾਲੀ ਜਾਏਗਾ ਮੇਰੇ ਨਾਲ ਆਇਓ। ਲੋਕ ਪਿਆਸੇ ਹਨ, ਮਾਲ ਦੇ ਭੁੱਖੇ ਸਨ, ਉਹ ਕਤਲੋਗਾਰਤ ਕਰਦੇ ਇੱਕ ਹਨ। ਨੇ ਚੁੱਕਿਆ ਸੀ ਤੇ ਮਾਰਿਆ ਗਿਆ। ਆਪ ਸਰਕਾਰ ਜਦੋਂ ਗਏ ਨੇ ਨਾਲ ਉਹਨਾਂ ਦੇ ਗਈ ਨੇ, ਅੱਗੇ ਦਰਿਆ ਆ ਗਿਆ ਸੀ। ਇਹ ਰਸਤੇ ਜਿਹੜਾ ਦਰਿਆ ਹੁੰਦਾ ਬਾਠਾ ਵਾਲੇ ਬਦੋਮਲੀ ਦੇ ਕੋਲ ਜੀ, ਸਾਡਾ ਤੇ ਉਹ ਇੰਡੀਆ ਦਾ ਇਕੱਠਾ ਹੀ ਹੈ। ਇੰਡੀਆ 'ਚ ਆਉਂਦਾ ਤੇ ਇੰਡੀਆ 'ਚ ਹੀ ਚਲਾ ਜਾਂਦਾ ਜੀ। ਉਹ ਦਰਿਆ ਜਦੋਂ ਆਪ ਕ੍ਰਾਸ ਕਰਨ ਲੱਗੇ, ਉਹਨਾਂ ਕਿਹਾ ਸਰਕਾਰ ਅੱਗੇ ਦਰਿਆ ਏ, ਉਹਨਾਂ ਕਿਹਾ ਜਿਹੜਾ ਵੀ ਮੈਨੂੰ ਮੰਨਣ ਨਾ ਲਾਵੇ ਉਹ ਵਿੱਚ ਪੈਰ ਰੱਖੇ, ਉਹਨੂੰ ਰਾਹ ਮਿਲੇਗਾ, ਦਰਿਆ ਦੇਗਾ। ਫਿਰ ਆਪ ਸਰਕਾਰ ਦੇ ਨਾਲ ਉਹ ਪਾਰ ਚਲੇ ਗਏ ਸਨ। ਵਾਹ ਜੀ ਵਾਹ। ਸਿੱਖ ਜਦੋਂ ਉੱਥੇ ਆਪ ਸਰਕਾਰ ਹੱਕ ਹੋ ਗਏ ਨੇ, ਜੀ ਕੋਈ ਸਿੱਖ ਅੱਖ ਲੱਗੇ, ਉਹਨਾਂ ਦਾ ਇਲਾਕਾ ਸੀ, ਉਹਨਾਂ ਆਖਿਆ ਜੀ ਹਾਂ ਇਹਨਾਂ ਨੂੰ ਸਾੜਨਾ ਹੈ। ਜੀ ਜੀ। ਆਪ ਸਰਕਾਰ ਨੂੰ ਜਦੋਂ ਜ਼ੋਰਾਵਰੀ ਅੱਗ ਲਾਉਣ ਲੱਗਦੇ ਹਨ, ਅੱਗ ਨਹੀਂ ਲੱਗਦੀ ਇਹਨਾਂ ਦੀ ਚਿਹਰਾ। ਫਿਰ ਆਪ ਦਾ ਮਜ਼ਾਰ ਬਣਿਆ ਸੀ, ਉੱਥੇ ਸਿੱਖ ਵੀ ਜਾਂਦੇ ਨੇ, ਮੁਸਲਮਾਨ ਵੀ ਜਾਂਦੇ ਨੇ, ਹਰ ਮਜ਼ਾਹਬ ਦਾ ਉੱਥੇ ਜਾਂਦਾ ਜੀ, ਇਹਨਾਂ ਨੂੰ ਮੰਨਦਾ ਜੀ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਮੱਜਾ ਸਿੰਘ, ਆਪ ਦਾ ਨਸ਼ਹਿਰਾ ਉੱਥੇ ਦਰਬਾਰ ਜੀ ਬਣਿਆ। ਜੀ ਜੀ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਵੀ ਗੁਰਦਾਸਪੁਰ। ਤਹਿਸੀਲ ਜੀ ਮੱਜਾ ਸਿੰਘ। ਅੱਜ ਕੱਲ ਤਹਿਸੀਲ ਬਣ ਗਈ ਹੈ। ਅੱਛਾ ਜੀ, ਜੀ ਹਾਂਜੀ, ਉਦੋਂ ਤਹਿਸੀਲ ਲਿਖਿਆ ਸੀ। ਤਹਿਸੀਲ ਬਣ ਗਈ ਹੈ। ਇਹਨਾਂ ਦਾ ਅਸਲ ਨਾਮ ਹੈ ਮਰਦੇ ਕਾਮਲ ਗਰੀਬ ਨਵਾਜ ਸਨਤ ਮਹਿਰਾਜ ਹਰ ਨਾਮ ਸਿੰਘ। ਹਰ ਨਾਮ ਸਿੰਘ, ਵਾਹ ਹਰ ਜੀ। ਨਾਮ ਕਿ ਹਰ ਨਾਮ ਦੇਣ ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ। ਠੀਕ ਠੀਕ। ਬੜੇ ਵੱਡੇ ਅੱਲਾ ਦੇ ਵਲੀ ਹੋਏ ਬਹੁਤ ਨੇ। ਅੱਲਾ ਦੇ ਵਲੀ ਸਨ ਜੀ। ਠੀਕ ਠੀਕ। ਅੱਛਾ ਜੀ, ਇੱਕ ਚੀਜ਼ ਦਾ ਮੈਂ ਇੱਥੇ ਜ਼ਿਕਰ ਹੋਰ ਕਰਨਾ ਚਾਹਾਂਗਾ, ਜਿਹੜੇ ਕਿ ਸਾਡੇ ਪਾਰਲੇ ਪਾਸੇ ਇੰਡੀਆ ਦੇ ਵਿੱਚ ਸਰਦਾਰ ਤਰਸੇਮ ਸਿੰਘ ਤਰਾਨਾ ਜੀ ਸਾਂਝ ਪੰਜਾਬ ਦੀ ਚੈਨਲ ਵਾਲੇ ਜਿਹੜੇ ਨੇ, ਉਹਨਾਂ ਦੇ ਮਾਤਾ ਜੀ ਵੀ ਉਸੇ ਕਾਫਲੇ ਦੇ ਵਿੱਚ ਮੌਜੂਦ ਸਨ, ਉਸੇ ਜਥੇ ਦੇ ਵਿੱਚ ਮੌਜੂਦ ਸਨ, ਜਿਹੜੇ ਕਿ ਮਤਲਬ ਕਿ ਜਿਸ ਜਥੇ ਦੇ ਆਪਣਾ ਆਇਆ ਗਾਈਡ ਸਨ ਮਹਾਰਾਜ ਸੰਤ ਹਰਨਾਮ ਸਿੰਘ ਜੀ। ਉਸ ਵੇਲੇ ਉਹਨਾਂ ਦੇ ਮਾਤਾ ਜੀ ਦੀ ਉਮਰ 12 ਸਾਲ ਸੀ। ਹਾਂਜੀ ਹਾਂਜੀ। ਜਿਹੜੇ ਕਿ ਤਰਸੇਮ ਸਿੰਘ ਤਰਾਨਾ ਉਹ ਸਾਹਿਬ ਹਲੇ ਨੇ ਵੀ ਇੱਥੇ ਸਰਕਾਰ ਦੇ ਜਿਹੜੇ ਸਨ ਨਾ, ਜਿਹੜੇ ਇੱਥੋਂ ਗਏ ਨੇ ਜੀ, ਉਹ ਕੁਝ ਬਜ਼ੁਰਗ ਵਡੇਰੀਆਂ ਮਾਈਆਂ ਬਜ਼ੁਰਗ ਹਜੇ ਵੀ ਆਉਂਦੇ ਨੇ, ਉਹ ਆਪ ਦਾ ਦੀਦਾਰ ਕਰਕੇ ਇੱਥੇ ਜਾਂਦੇ ਨੇ। ਮਿਸਾਲ ਜਿਹੜੇ ਆਪਣੇ ਆਪਣੇ ਘਰ ਰਹਿੰਦੇ ਸਨ, ਉਹ ਫਿਰ ਵੇਖ ਕੇ ਜਾਂਦੇ ਨੇ ਜੀ। ਠੀਕ। ਤੇ 1982 ਦੇ ਵਿੱਚ ਹੱਕ ਹੋਏ ਨੇ ਜੀ ਉੱਥੇ ਜਾ ਕੇ। ਹਾਂਜੀ 77 ਤੋਂ 74 ਜਿੱਥੋਂ ਗਏ ਨੇ ਮੇਰਾ ਖਿਆਲ ਹੈ ਜੀ। ਇੱਥੇ 47 47 ਦੇ ਵਿੱਚ, 47 ਸੌਰੀ ਜੀ, 47 ਦੇ ਵਿੱਚ ਇੱਥੋਂ ਗਏ ਹਨ। ਹਾਂਜੀ ਹਾਂਜੀ। 1982 ਦੇ ਵਿੱਚ ਜੀ ਇਸ 20 ਦਸੰਬਰ ਨੂੰ ਉੱਥੇ ਮੇਲਾ ਆਵੇ ਤੇ ਉਹਦੀ ਵਜ੍ਹਾ ਤੋਂ ਕਰਕੇ ਮਤਲਬ ਕਿ ਮੈਨੂੰ ਕਿਹਾ ਗਿਆ, ਮੈਂ ਆਪਣੀ ਖੁਸ਼ਕਿਸਮਤੀ ਸਮਝਣਾ ਕਿ ਸਰਦਾਰ ਤਰਸੇਮ ਸਿੰਘ ਤਰਾਨਾ ਨੇ ਮੈਨੂੰ ਇਹ ਮਤਲਬ ਕਿ ਮੌਕਾ ਦਿੱਤਾ ਕਿ ਅੱਜ ਕਵਰੇਜ ਕਰੋ ਉੱਥੇ ਜਾ ਕੇ। ਤੇ ਅਸੀਂ ਫਿਰ ਤੁਹਾਡਾ ਜਿਹੜਾ ਕਲਿੱਪ ਉੱਥੇ ਅਸੀਂ ਉਸ ਮਤਲਬ ਕਿ ਇਹਨਾਂ ਦੇ ਨਾਂ ਤੇ ਬੜਾ ਵੱਡਾ ਉੱਥੇ ਗੁਰਦੁਆਰਾ ਬਣਿਆ ਜੀ, 24 ਘੰਟੇ ਲੰਗਰ ਚੱਲਦਾ। ਇੱਥੇ ਵੀ 24 ਘੰਟੇ, ਇੱਥੇ ਵੀ 24 ਘੰਟੇ ਇਹਨਾਂ ਦਾ ਚੱਲਦਾ ਹੈ। ਵਾਹ ਜੀ ਵਾਹ, ਵਾਹ ਜੀ। ਤੇ ਆਪ ਸਰਕਾਰ ਦੇ ਨਾਲ ਤੇ ਸਾਨੂੰ ਬੜੀਆਂ ਬਹਾਰਾਂ ਨੇ ਜੀ। ਜਰਾ ਕੋਈ ਤਸਵੀਰ ਕੋਈ ਲਾਈਏ, ਇੱਕ ਬੰਦਾ ਲੈ ਗਿਆ ਸੀ ਕਿ ਤਸਵੀਰ ਸਾਨੂੰ ਦੇ ਦਿਓ, ਅੱਛਾ ਇਹਨੂੰ ਫਰੇਮ ਕਰਨਾ, ਇੰਜ ਕਰਨਾ ਧੋਖੇ ਦੇ ਨਾਲ ਅੱਛਾ ਕਿ ਮੈਂ ਰੱਖ ਲਾਂ। ਸੰਤ ਮਹਾਰਾਜ ਦੇ ਘਰ ਬੈਠਾ ਉਹਨੇ ਜਦੋਂ ਖੜੀ ਏ ਜੀ ਜੀ ਤੇ ਫਿਰ ਉਹਨੂੰ ਸਰਕਾਰ ਨੇ ਜਾ ਕੇ ਰੱਖ ਛੜੀ ਸੀ। ਸਰਕਾਰ ਖਾਬ ਚ ਉਹਨੂੰ ਮਿਲੇ, ਉਹਨਾਂ ਆਖਿਆ ਮੇਰੀ ਤਸਵੀਰ ਉੱਥੇ ਪਹੁੰਚਾ ਕੇ ਆ, ਤੂੰ ਮੇਰੀ ਤਸਵੀਰ ਕਾਹਨੂੰ ਲੈ ਕੇ ਆਇਆ ਵੇ? ਠੀਕ ਹੈ। ਜਾਂ ਮੇਰੀ ਤਸਵੀਰ ਉੱਥੇ ਖਲਾ। ਉਹ ਸਵੇਰੇ ਲੈ ਕੇ ਤਸਵੀਰ ਫਿਰ ਭੱਜਾ ਆਇਆ ਸੀ ਤੇ ਦੇ ਕੇ ਗਿਆ ਸੀ, ਲਾ ਕੇ ਗਿਆ। ਸਾਡੇ ਅੱਗੇ ਮਾਫੀ ਮੰਗ ਕੇ ਗਿਆ। ਅੱਛਾ ਅੱਛਾ। ਫਿਰ ਉਹ ਬੰਦਾ ਤਸਵੀਰ ਖੜਨ ਨਾਲ ਆ ਕੇ ਮਾਫੀ ਮੰਗ ਕੇ ਗਿਆ ਸੀ ਕਿ ਮੇਰੇ ਕੋਲ ਸੌਰੀ ਗਲਤੀ ਹੋ ਗਈ ਤਸਵੀਰ ਵਾਲੀ। ਵਾਹ ਜੀ ਵਾਹ, ਵਾਹ ਜੀ ਵਾਹ। ਐਡੇ ਜ਼ਾਰੇ ਬਜ਼ੁਰਗ ਨੇ, ਬਹੁਤ ਅੱਛੇ, ਬਹੁਤ ਜ਼ਾਹਰ ਜੀ। ਬਿਲਕੁਲ। ਅਸੀਂ ਮੈਂ ਵੀ ਘਰ ਆਉਂਦਾ ਇੰਟਰਵਿਊ ਇਹਨੂੰ ਤੇ ਖਾਦਮ ਨੂੰ ਤੇ ਆਪਣਾ ਜੀ। ਮੈਂ ਇਸ ਵੇਲੇ ਛੱਤ ਤੇ ਖੜਾ ਵਾਂ
ਮਹਾਰਾਜ ਸੰਤ ਹਰਨਾਮ ਸਿੰਘ ਜਿੱਥੇ ਉਹਨਾਂ ਦੀ ਜਿੱਥੇ ਉਹਨਾਂ ਦਾ ਘਰ ਸੀ 1947 ਤੋਂ ਪਹਿਲੇ ਜਿਸ ਘਰ ਵਿੱਚ ਰਹਿੰਦੇ ਸਨ, ਮੈਂ ਉਸ ਘਰ ਦੇ ਛੱਤ ਉੱਪਰ ਖੜਾ ਹਾਂ ਤੇ ਸਾਹਮਣੇ ਤੁਹਾਨੂੰ ਮੰਦਿਰ ਦਾ ਵਿਊ ਮੈਂ ਦਿਖਾ ਰਿਹਾ ਹਾਂ। ਇਹ ਜੀ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਮੰਦਿਰ ਸੀ ਜਿਹਦਾ ਮੈਂ ਤੁਹਾਨੂੰ ਨਜ਼ਾਰਾ ਕਰਾ ਰਿਹਾ ਹਾਂ। ਤੇ ਬਾਕੀ ਜੀ ਇਹ ਜਿਹੜਾ ਕਿ ਕਿਲ੍ਹਾ ਕਾਲਰਵਾਲਾ ਇਸ ਟਾਈਮ ਕਸਬੇ ਦੀ ਸੂਰਤ 'ਚ ਕਾਫੀ ਬੇਸ਼ੁਮਾਰ ਇੱਥੇ ਆਬਾਦੀ, ਉਹਦਾ ਵਿਊ ਜੀ ਆ ਮੰਦਿਰ ਦਾ ਤੁਸੀਂ ਨਜ਼ਾਰਾ ਕਰ ਸਕਦੇ ਹੋ। ਓਕੇ ਜੀ ਮੈਂ ਇਸ ਟਾਈਮ ਕਿਲ੍ਹਾ ਕਾਲਰਵਾਲਾ ਜਿਹਦਾ 1947 ਤੋਂ ਪਹਿਲੇ ਨਾਂ ਕਿਲ੍ਹਾ ਸੂਬਾ ਸਿੰਘ ਸੀ, ਇਹ ਤੁਹਾਨੂੰ ਮੈਂ ਇਸ ਟਾਈਮ ਬਾਜ਼ਾਰ ਦੇ ਵਿੱਚ ਕਿ ਜਿਹੜਾ ਕਿ ਸੰਨ 47 ਤੋਂ ਪਹਿਲੇ ਇੱਥੇ ਹਿੰਦੂ ਭਰਾ ਦੀਆਂ ਦੁਕਾਨਾਂ ਹੁੰਦੀਆਂ ਸਨ, ਇਹ ਜੀ ਅੱਜ ਵੀ ਉਸ ਵਕਤ ਦੇ ਪੁਰਾਣੇ ਮਕਾਨ, ਇਹ ਜੀ ਉਸ ਪੁਰਾਣੇ ਵਕਤ ਦੀਆਂ ਇੱਟਾਂ, ਤੁਸੀਂ ਚੈੱਕ ਕਰ ਸਕਦੇ ਹੋ। ਇਹ ਪੁਰਾਣੇ ਦਰਵਾਜ਼ੇ, ਜੀ ਤੋੜ ਬਾਜ਼ਾਰ ਤੁਹਾਨੂੰ ਮੈਂ ਦਿਖਾ ਰਿਹਾ ਹਾਂ। ਅੱਜ ਵੀ ਉਹ ਦੁਕਾਨਾਂ ਮੌਜੂਦ ਪੁਰਾਣੇ ਵਕਤ ਦੀਆਂ 1947 ਤੋਂ ਪਹਿਲੇ ਹਿੰਦੂ ਬਰਾਦਰੀ ਦੀਆਂ ਇੱਥੇ ਦੁਕਾਨਾਂ ਹੁੰਦੀਆਂ ਸਨ। ਜੀ ਹੈ ਸਾਰਾ ਉਸ ਵਕਤ ਦਾ ਪੁਰਾਣਾ, ਉਸ ਵਕਤ ਦੇ ਪੁਰਾਣੇ ਘਰ 1947 ਤੋਂ ਪਹਿਲੇ ਪੁਰਾਣੀਆਂ ਦੁਕਾਨਾਂ, ਪੁਰਾਣੇ ਮਕਾਨ ਅੱਜ ਵੀ ਆਪਣੇ ਪੈਰਾਂ ਤੇ ਖੜੇ। ਜੀ ਇੱਕ ਹੈ ਉਹ ਦੁਕਾਨ ਸੰਨ 47 ਤੋਂ ਪਹਿਲੇ ਦੀ ਅੱਜ ਵੀ ਕਾਇਮਤ ਹੈ ਤੇ ਇੱਥੇ ਅੱਜ ਇੱਕ ਹਕੀਮ ਸਾਹਿਬ ਨੇ ਜਿਨ੍ਹਾਂ ਨੇ ਦੁਕਾਨ ਰੱਖੀ ਹੈ। ਤੇ ਜੀ ਇਹ ਦੁਕਾਨ ਤੁਸੀਂ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ, ਇਹ ਲਿਖਿਆ ਜੀ ਲਾਲਾ ਬੇਲੀ ਰਾਮ, ਲਾਲਾ ਬੇਲੀ ਰਾਮ ਗਿਆਨ। ਤੇ ਇਸ ਦੁਕਾਨ ਦੀ ਸੰਗੇ ਬੁਨਿਆਦ ਸੀ ਉਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਉੱਪਰ। ਜਨਵਰੀ ਦਾ ਮਹੀਨਾ 1941 ਦੇ ਵਿੱਚ ਇਸ ਦੁਕਾਨ ਦੀ ਸੰਗੇ ਬੁਨਿਆਦ ਰੱਖੀ ਗਈ ਤੇ ਲਾਲਾ ਬੇਲੀ ਰਾਮ ਉਹਦੀਆਂ ਦੁਕਾਨਾਂ ਸਨ। ਜੀ ਉਸ ਵਕਤ ਦਾ ਦਰਵਾਜ਼ਾ ਉਧਰੋਂ ਵੀ ਆਉਂਦੇ ਰਹਿੰਦੇ ਨੇ, ਪਿਛਲੇ ਸਾਲ ਵੀ ਆਏ ਸਨ ਗਹਿਣਾ ਸਿੰਘ ਵਾਜਵੇਰੀ। 1941 ਲਿਖਿਆ ਉਹਨਾਂ ਕੋਲ ਨਾ ਮੇਰਾ ਫੋਨ ਨੰਬਰ ਹੈ ਉੱਥੇ ਗੁਰਦੁਆਰੇ, ਉਹ ਫਿਰ ਜਿਹੜਾ ਹੁੰਦਾ ਇਹ ਕੋਈ ਉਸ ਵੇਲੇ ਦੀ ਆ ਵੇ ਨਿੱਕੀਆਂ ਜੀ ਜੀ ਇਹ ਸੰਤ ਮਹਾਰਾਜ ਸਮਝੋ ਇੱਥੋਂ ਪਾਣੀ ਪੀਂਦੇ ਜੀ ਜੀ। ਅੱਛਾ ਤੁਸੀਂ ਬਾਬਾ ਜੀ ਦੱਸ ਸਕਦੇ ਹੋ ਸਾਨੂੰ ਇਹ ਖੂਹੀ ਦਾ ਮਤਲਬ ਮਾਲਕ ਕੌਣ ਸੀ, ਕਿਹਦੀ ਮਲਕੀਅਤ ਸੀ ਇਹ? ਮਾਲਕ ਇਹਦਾ ਕੋਈ ਵੀ ਨਹੀਂ ਸੀ ਜੀ। ਇਹ ਲੋਕਾਂ ਸਾਰਿਆਂ ਮਤਲਬ ਬਣਾਈ ਸੀ, ਬਾਜ਼ਾਰ ਸੀ ਚੱਲਦਾ ਬੜਾ ਵੱਡਾ। ਅੱਛਾ ਔਰ ਇਹਦੇ ਵਿੱਚ ਆ ਵੇਖੋ ਨਾ ਨਿੱਕੀਆਂ ਇੱਟਾਂ ਦੀ ਖੂਹੀ ਹੈ ਜੀ ਜੀ। ਤੇ ਆ ਹੁਣ ਅੱਗੇ ਚਰਖੜੀ ਵੀ ਆਇਆ ਸੀ, ਉਹ ਤਾਂ ਹੁਣ ਲੈ ਗਈ ਹੈ, ਹੁਣ ਵੀ ਵੇਖ ਲਓ ਨਾ। ਹਾਂਜੀ ਠੀਕ ਹੁਣ ਵੀ ਆ ਬੋਕਾ ਛੋਕਾ ਵਿੱਚ ਇਹਦੇ ਪੈਂਦਾ ਆ, ਲੇਕਿਨ ਇਹ ਵੇ ਕਿ ਇਹ ਹੁਣ ਪਾਣੀ ਇਸਤੇਮਾਲ ਵਾਲਾ ਨਹੀਂ ਇਹਦਾ ਰਿਹਾ। ਜੀ ਇੱਥੇ ਆ ਗੁਸਲ ਖਾਣਾ। ਹਾਂਜੀ ਜੀ ਜੀ ਆਹ ਬਰੇ ਠੀਕ ਕਿਤੇ ਪਾਣੀ ਸ਼ਾਣੀ ਲੈ। ਹਾਂਜੀ ਹਾਂਜੀ ਇਹ ਲੋਹੇ ਦਾ ਗੁੱਛਾ ਵੱਡਾ ਬਣਿਆ ਜੋ ਕੋ ਲਾਲ ਲੈ ਗਿਆ। ਆਹੋ 1947 ਤੋਂ ਪਹਿਲੇ ਦੀ ਪੁਰਾਣੀ ਖੂਹੀ, ਇਹ ਸੰਤਾਂ ਦੇ ਜ਼ਮਾਨੇ ਦੀ ਹੈ ਜੀ, ਬਿਲਕੁਲ ਪੱਕੀ ਜਿੱਥੋਂ ਬਾਤ। ਲੋਕ ਇਸ ਖੂਹੀ ਦਾ ਪਾਣੀ ਇਸਤੇਮਾਲ ਕਰਦੇ ਸਨ, ਇਸ ਖੂਹੀ ਦਾ ਪਾਣੀ ਪੀਂਦੇ ਸਨ। ਆ ਪਿੱਛੇ 1941 ਦਾ ਜੀ। ਹਾਂਜੀ ਹਾਂਜੀ ਮੈਂ ਇਸ ਟਾਈਮ ਕਿਲ੍ਹਾ ਕਾਦਰਵਾਲਾ ਦੇ ਵਿੱਚ ਮੌਜੂਦ, ਉਹੀ ਪੁਰਾਣੇ ਦਰਵਾਜ਼ੇ, ਉਹੀ ਪੁਰਾਣਾ ਛੱਤ। ਜੀ ਇਸ ਟਾਈਮ ਮੈਂ ਤੁਹਾਨੂੰ ਸਾਰਾ ਬਾਜ਼ਾਰ ਦਿਖਾ ਰਿਹਾ। ਜਿਹੜਾ ਪੁਰਾਣਾ ਬਾਜ਼ਾਰ ਹੈ ਨਾ, ਇਹਨੂੰ ਵੀ ਬਣਾ ਲਓ ਨਾ ਵੀਡੀਓ ਕਿ ਆ ਜੀ। ਪੁਰਾਣਾ ਬਾਜ਼ਾਰ ਹੈ ਜਿਹੜਾ ਜੀ। 47 ਤੋਂ ਪਹਿਲਾਂ ਆ ਸਭ ਦੁਕਾਨਾਂ ਸਨ, ਬਹੁਤ ਜ਼ਿਆਦਾ ਆਬਾਦ ਸੀ। ਠੀਕ। ਹਾਂਜੀ ਤੇ ਹੁਣ ਕਿਉਂਕਿ ਅੱਡਾ ਬਣਨ ਨਾਲ ਉਧਰ ਇਹਦੀ ਰੌਣਕ ਮੁੱਕ ਗਈ। ਔਰ ਇਹ ਜਿਹੜੇ ਲੋਕੀ ਦੁਕਾਨਾਂ ਛੱਡ ਕੇ ਚਲੇ ਗਏ ਤੇ ਉਧਰ ਅੱਡੇ ਵੱਲ। ਹਾਂਜੀ ਜੀ ਜੀ। ਮੰਦਰ ਦਾ ਵੀ ਕਿੰਨਾ ਦੂਰੋਂ ਭਾਂ ਮੰਦਰ ਤੇ ਮੈਂ ਲੈ ਜਾਂਦੇ ਆ ਇੱਥੇ ਇਹਨਾਂ ਨੂੰ। ਇਹਦਾ ਵੀ ਦੂਰੋਂ ਭਾਂ ਹਾਂ ਮੰਦਰ ਵੀ ਇੱਥੇ ਹੈ। ਅੰਦਰ ਜਾਣਾ ਜੀ, ਜੀ, ਜੀ। ਅੰਦਰ ਵੀ ਜਾਣਾ। ਠੀਕ ਨਹੀਂ ਨਹੀਂ ਤਸਵੀਰ ਤੇ ਬਾਹਰੋਂ ਹੀ ਲੱਥੇਗੀ ਨਾ ਮੰਦਰ ਦੀ। ਜੀ। ਠੀਕ। ਕਰ ਲੈਨੇ ਹੋਈ ਆ।
ਉਹ ਲਿਖੀ ਗੁਰਮੁਖੀ ਉਹ ਪੜ੍ਹੀ ਨਹੀਂ ਜਾਂਦੀ ਹਾਂਜੀ ਹਾਂਜੀ ਇਹ ਮੇਰਾ ਖਿਆਲ ਹੈ ਇਹ ਨਾ ਮਿੱਟੀ ਹੈ ਇਹਦੇ ਚ ਗੁਰਮੁਖੀ ਜਿਹੜੀ ਹੈ ਨਾ ਹਾਂਜੀ ਹਾਂਜੀ ਇਹ ਬਿਲਕੁਲ ਸੱਤ ਕਰਤਾਰ ਲਿਖਿਆ ਮੇਰਾ ਖਿਆਲ ਆ ਸੱਤ ਕਰਤਾਰ ਹਾਂਜੀ ਓਮ ਓੰਕਾਰ ਸੱਤ ਕਰਤਾਰ ਇਸ ਤਰ੍ਹਾਂ ਦਾ ਕੋਈ ਲਫ਼ਜ਼ ਲਿਖਿਆ ਠੀਕ ਇਹ ਸਾਰੀ ਉਹ ਓਰੀਜਨਲ ਬਿਲਡਿੰਗ ਹੈ ਪੁਰਾਣੇ ਜ਼ਮਾਨੇ ਦੀ। ਜੀ ਜੀ ਉਹ ਉੱਤੋਂ ਜਾ ਕੇ ਥੋੜਾ ਜਿਹਾ ਡਿਮਾਲਿਸ਼ ਹੋਈ ਹੈ ਹਾਂਜੀ ਬਾਕੀ ਥੱਲੇ ਉਹੀ ਚੀਜ਼ ਹੈ ਸਾਰੀ ਸਭ ਪੁਰਾਣੀ ਹੈ। ਇਹ ਆਪਣੀ ਦਰਵਾਜ਼ੇ ਤੱਕ ਜੀ ਕਾਇਮ ਉਹ ਦਾਇਮ ਨਹੀਂ ਤੱਕ ਆਪਣੇ ਪੈਰਾਂ ਤੇ ਖੜੇ ਲੈ। ਜੀ ਆ ਉਸ ਵਕਤ ਦਾ ਪੁਰਾਣਾ ਹਾਂਜੀ ਤੇ ਲਾਲਾ ਬੇਲੀ ਰਾਮ ਹੈ ਉਹ ਤੇ ਉਹ ਵੇਖ ਲਿਆ ਇਹਦਾ ਨਹੀਂ ਪਤਾ ਮੈਂ ਇਸ ਟਾਈਮ ਕਿਲਾ ਗਾਲਰ ਵਾਲਾ ਬਾਜ਼ਾਰ ਦੇ ਵਿੱਚ ਮੌਜੂਦ ਮੈਂ ਤੁਹਾਨੂੰ ਥੋੜੀ ਬਾਜ਼ਾਰ ਦਾ ਵਿਊ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਚਲੋ ਵੇਖ ਲਓ ਦਿਨੇ ਬਾਕੀ ਦੇ ਜੀ ਚੱਲ ਬੇਟਾ ਅਸਲਾਮ ਅਲੈਕੁਮ ਇਹ ਬਾਬਿਆਂ ਦੀ ਫੋਟੋ ਖਿੱਚੋ ਜੀ ਜੀ ਹੈ ਮਹਾਰਾਜ ਸੰਤ ਹਰਨਾਮ ਸਿੰਘ ਉਹਨਾਂ ਦੀ ਦੂਸਰੀ ਫੋਟੋ ਜਿਹੜੀ ਕਿ ਭਾਈ ਹੋਰਾਂ ਨੇ ਘਰ ਵੀ ਤਸਵੀਰ ਲਾਈ ਹੈ ਤੇ ਫਿਰ ਆਪਣੀ ਦੁਕਾਨ ਦੇ ਵਿੱਚ ਵੀ ਤਸਵੀਰ ਲਾਈ ਵਾਹ ਜੀ ਵਾਹ ਇਹ ਜੀ ਦੂਸਰੀ ਤਸਵੀਰ ਦਾ ਤੁਹਾਨੂੰ ਮੈਂ ਵਿਊ ਦਿਖਾ ਰਿਹਾ ਹਾਂ ਕਿਹੜਾ ਜ਼ਮਾਨਾ ਦੀ ਨਹੀਂ ਬਸ ਹੁਣ ਨਾ ਚੱਲ ਰਿਹਾ ਘਰ ਜੇ ਰੋਟੀ ਪਾਸੀ ਜਾਣੀ ਤਾਂ ਅੱਜ ਫਿਰ ਇਹਨਾਂ ਦੀ ਦੁਕਾਨ ਠੀਕ ਹੋ ਗਿਆ ਜੀ ਠੀਕ ਹੈ ਜੀ ਲਓ ਜੀ ਚਲੋ ਕੋਈ ਨਹੀਂ ਗੱਲ ਠੀਕ ਹੈ ਥੈਂਕ ਯੂ ਜੀ ਬੜੀ ਮਿਹਰਬਾਨੀ ਜੀ ਸ਼ੁਕਰੀਆ ਅੱਲਾਹ ਪਾਕ ਦਾ ठीक है भाई ओके, अल्लाह हाफिज़।